अस्सलाम वालेकुम दोस्तों, सत श्री अकाल। ਅੱਜ ਦੇ ਇੱਕ ਹੋਰ ਵਲੌਗ ਦੇ ਨਾਲ ਮੈਂ ਜੈਕ ਨਾਸਰ ਢਿੱਲੋਂ ਤੁਹਾਡੇ ਸਾਹਮਣੇ ਤੁਹਾਡੇ ਵਿੱਚ। ਅੱਜ ਦਾ ਵਲੌਗ ਸਾਡਾ ਪਿੰਡ ਪੜਾਣਾ, ਜਿੱਥੇ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਵੀ ਕਦਮ ਲੱਗੇ, ਉਹ ਵੀ ਇੱਥੇ ਆਏ ਇਸ ਪਿੰਡ ਦੇ ਵਿੱਚ। ਸਰਦਾਰ ਜਵਾਲਾ ਸਿੰਘ ਦੀ ਹਵੇਲੀ, ਉਹਨਾਂ ਦਾ ਜਿਹੜੀ ਇਹ ਸਟੇਟ ਸੀ, ਇਹ ਰਾਜਧਾਨੀ ਸੀ ਉਹਦੇ, ਉਹਨਾਂ ਦੀ ਹਵੇਲੀ ਵੀ ਆ। ਉਸ ਹਵੇਲੀ ਤੇ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਤੇ ਸੈਰ ਕਰਾਵਾਂਗੇ ਉਸ ਹਵੇਲੀ ਦੀ। ਉਹਦਾ ਗੇਟ ਜਿਹੜਾ ਲੱਗਾ ਹੋਇਆ ਉਸੇ ਟਾਈਮ ਦਾ ਤੁਸੀਂ ਵੇਖ ਸਕਦੇ ਹੋ। ਉਹਦਾ ਆਰਕੀਟੈਕਟ, ਇਹਦਾ ਕੰਮ ਹਵੇਲੀ 'ਚ ਆਪਾਂ ਵੜ ਗਏ। ਨਾਲ ਮੇਰੇ ਇਸ ਹਵੇਲੀ ਦੇ ਮਾਲਕ ਸਰਦਾਰ ਸੈਫ ਸੰਧੂ, ਇਸੇ ਜਿਹੜੀ ਹਵੇਲੀ ਹੈ ਇਹਦੇ ਮਾਲਕ ਨੇ, ਇੱਥੇ ਨੇ ਇਸੇ ਪਿੰਡ ਦੇ ਵਿੱਚ। ਜਿਹਦੇ ਮੈਂ ਦੱਸਦਾ ਜਾਵਾਂ ਬਿਲਕੁਲ ਜ਼ੀਰੋ ਲਾਈਨ ਤੇ ਕਲੋਜ਼ ਟੂ ਬਾਰਡਰ, ਜਿੱਥੇ ਬਾਰਡਰ ਜਿਹੜਾ ਜ਼ਿਗਜ਼ੈਗ ਹੈ, ਇੱਕ ਸਾਈਡ ਤੋਂ ਕੋਈ 1.5 ਹੋਏਗਾ, 1 ਕਿੱਲਾ ਹੋਏਗਾ, ਤੇ ਕੋਈ ਇੱਕ ਸਾਈਡ ਤੋਂ ਜ਼ਰਾ ਜ਼ਿਆਦਾ ਵਾ। ਬਿਲਕੁਲ ਅਸੀਂ ਬਾਰਡਰ ਦੇ ਕੋਲ ਖਲੋਤੇ ਹਾਂ। ਨਸ਼ਹਿਰਾ ਢਾਲਾ ਪਿੰਡ ਜਿਹੜਾ ਬਿਲਕੁਲ ਨਾਲ ਹੈ ਸਾਡੇ ਤੋਂ, 2 ਕਿੱਲੇ ਹਟਵਾ ਹੋਏਗਾ ਆਪਾਂ ਇੰਡੀਅਨ ਜਿਹੜਾ ਪਿੰਡ ਹੈ ਨਸ਼ਹਿਰਾ ਢਾਲਾ। ਸੋ ਆਓ ਚੱਲਦੇ ਆਪਾਂ ਅੱਗੇ। ਲਓ ਜੀ, ਹਵੇਲੀ ਦੀ ਤੁਸੀਂ ਸੈਰ ਕੀਤੀ, ਤੁਹਾਨੂੰ ਹਵੇਲੀ ਦੀ ਸੈਰ ਕਰਾਈ। ਉਮੀਦ ਕਰਦੇ ਹਾਂ ਜਿਹੜਾ ਅੱਜ ਵਲੌਗ ਆ ਇਹ ਤੁਹਾਨੂੰ ਬਹੁਤ ਵਧੀਆ ਲੱਗੇਗਾ। ਬਾਕੀ ਦੀ ਮਜ਼ੀਦ ਵੀ ਇਸ ਹਵੇਲੀ ਦੇ ਪਿੱਛੇ ਦੀ ਅਸਲ ਤਾਰੀਖ ਕੀ ਹੈ, ਹਿਸਟਰੀ ਕੀ ਹੈ, ਉਹਦੇ ਤੇ ਗੱਲਬਾਤ ਕਰਨ ਲਈ ਸਰਦਾਰ ਸੈਫੁੱਲਾ ਸੰਧੂ, ਮੈਂ ਹਨੀਫ ਸਾਹਿਬ ਸਾਡੇ ਨਾਲ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਇਸ ਹਵੇਲੀ ਦੀ ਤਾਰੀਖ ਮਾੜੀ ਜੀ ਹਿਸਟਰੀ ਦੱਸ ਦਿਓ। ਇਹਦੀ ਤਾਰੀਖ ਆ ਜੀ 17ਵੀਂ ਸੈਂਚੁਰੀ ਦੇ ਵਿੱਚ ਬਣਾਈ ਗਈ ਹੈ ਹਵੇਲੀ ਦਾ ਨਾਂ ਹੈ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ। 1870? ਹਾਂਜੀ ਠੀਕ ਹੈ।
ਯਾਨੀ 17 18 ਸੈਂਚਰੀ ਦੇ 1700 ਤੋਂ 1800 ਦੇ ਯਾਨੀ ਅੱਜ ਤੋਂ 250-300 ਸਾਲ ਪਹਿਲਾਂ ਬਣੀ ਹੈ। ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਉਸ ਹਵੇਲੀ ਦਾ ਨਾਂ ਹੈ ਤੇ ਜਵਾਲਾ ਸਿੰਘ ਸੰਧੂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸਨ, ਸਿਪਾਹ ਸਲਾਰ ਸਨ। ਉਹਨਾਂ ਨੂੰ ਸਟੇਟ ਅਲਾਟ ਕੀਤੀ ਗਈ ਸੀ, ਉਹਨਾਂ ਦੀ ਰੈਜ਼ੀਡੈਂਟ ਸੀ, ਪੈਲਸ ਸੀ ਜਾਂ ਮਹਿਲ ਸੀ। ਤੇ ਸਾਂਢੂ ਵੀ ਸਨ ਸਰਦਾਰ ਜਵਾਲਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ। ਇਹਦੇ ਵਿੱਚ 100 ਤੋਂ ਜ਼ਿਆਦਾ ਕਮਰੇ ਸਨ, ਬਕਾਇਦਾ ਸ਼ਾਹੀ ਹਮਾਮ ਸੀ ਤੇ ਬਕਾਇਦਾ ਪ੍ਰੋਪਰ ਜੋ ਇੱਕ ਹਵੇਲੀ ਜਾਂ ਇੱਕ ਮਹਿਲ ਦਾ ਸਿਸਟਮ ਹੁੰਦਾ ਸੀ। ਅੱਛਾ ਸੰਧੂ ਸਾਹਿਬ ਇਹ ਦੱਸੋ ਕਿ ਇਹ ਉਦੋਂ ਫਿਰ ਇੱਕ ਏਰੀਆ ਮਖਸੂਸ ਸੀ ਵੀ ਉਹਦੀ ਆਪਾਂ ਜੇ ਕਹਿ ਲਈਏ ਸਟੇਟ ਸੀ, ਰਾਜਧਾਨੀ ਸੀ ਸਰਦਾਰ ਜਵਾਲਾ ਸਿੰਘ ਦੀ ਵੀ ਆਹ ਜਿੰਨਾ ਏਰੀਆ ਇਹਨੂੰ ਉਹ ਵੇਖਦੇ ਸੀ ਦੀ ਦੇਖ ਰੇਖ ਜੇ ਕੋਈ ਮਾਮਲਾ ਜਿਹੜੇ ਹੁੰਦੇ ਸੀ ਉਹਨਾਂ ਨੂੰ ਡੀਲ ਕਰਦੇ ਸੀ ਐਜ਼ ਹਵੇਲੀ ਤੋਂ ਬੈਠ ਕੇ। ਹਾਂਜੀ, ਇਸ ਹਵੇਲੀ ਉਹਨਾਂ ਦੀ ਰੈਜ਼ੀਡੈਂਸ ਏਰੀਆ ਸੀ, ਇੱਥੇ ਰਿਹਾਇਸ਼ ਗਾਹ ਸੀ ਉਹਨਾਂ ਦੀ, ਯਾਨੀ ਕਿ ਸਰਦਾਰਨੀਆਂ ਤੇ ਆਪਣੀ ਜਿੰਨੀ ਫੈਮਿਲੀ ਇੱਥੇ ਰਹਿੰਦੀ ਸੀ ਤੇ ਵੇਖਦੇ ਸਨ ਓਵਰਹਾਲ ਪੰਜਾਬ ਨੂੰ, ਕਿਉਂਕਿ ਮਹਾਰਾਜਾ ਜਦੋਂ ਆਏ ਸਨ ਤੇ ਉਹਨਾਂ ਨੇ ਪੂਰੇ ਪੰਜਾਬ ਤੇ ਫਤਹ ਹਾਸਲ ਕੀਤੀ ਸੀ ਜਾਂ ਕਬਜ਼ਾ ਕੀਤਾ ਸੀ। ਤੇ ਉਦੋਂ ਸਰਦਾਰ ਜਵਾਲਾ ਸਿੰਘ ਸੰਧੂ ਉਹਨਾਂ ਦੀ ਫੌਜ ਦੇ ਸਿਪਾਹ ਸਲਾਰ ਸਨ, ਜਰਨੈਲ ਸਨ, ਉਹਨਾਂ ਦੀ ਫੌਜ ਨੂੰ ਕਮਾਂਡ ਆ ਕਰਦੇ ਪਨ, ਜਿਨ੍ਹਾਂ ਦੀ ਬਦੌਲਤ ਇਹਨਾਂ ਦੀ ਇੱਕ ਮਿਸਲ ਨੂੰ ਕਮਾਂਡ ਕਰਦੇ ਸੀ। ਹਾਂਜੀ, ਇੱਕ ਜਿਹੜੀ ਮਿਸਲ ਸੀ ਉਹਨੂੰ ਕਮਾਂਡ ਕਰਦੇ ਸੀ ਸਰਦਾਰ ਜਵਾਲਾ ਸਿੰਘ। ਹਾਂਜੀ। ਅੱਛਾ ਇਹਦੇ 'ਚ ਇੱਕ ਦੱਸ ਦਿਓ ਵੀ ਇਹ ਉਹਨਾਂ ਦੀ ਅੱਗੋਂ ਤੁਹਾਡੀ ਪੀੜ੍ਹੀ ਕਿੱਥੇ ਜਾ ਕੇ ਉਹਨਾਂ ਨਾਲ ਮਿਲਦੀ? ਸਾਡੀ ਉਹਨਾਂ ਦੀ ਜੀ ਸਾਡੇ ਮੁਸਲਮਾਨ ਹੋਇਆਂ ਨੂੰ ਨਾ ਚੌਥੀ ਪੁਸ਼ਤੇ ਆ ਤੇ ਸਾਡੀ ਉਹਨਾਂ ਦੀ 6ਵੀਂ 7ਵੀਂ ਲੜੀ, ਜਿੱਥੋਂ ਸਾਡਾ ਫੈਮਿਲੀ ਟਰੀ ਸਟਾਰਟ ਹੁੰਦਾ ਨਾ ਸਰਦਾਰ ਜਵਾਲਾ ਸਿੰਘ ਤੋਂ ਹੁੰਦਾ ਹੈ। ਅੱਗੇ ਗੁਲਬਖਸ਼ ਸਿੰਘ ਸੰਧੂ, ਅੱਗੇ ਫਿਰ ਸਾਡੇ ਪੜਦਾਦਾ ਜੀ, ਅੱਗੇ ਦਾਦਾ ਜੀ ਵਾਲਦ ਸਾਹਿਬ ਤੇ ਅੱਗੇ ਅਸੀਂ। ਸਾਡੀ ਤੁਹਾਡੇ ਨਾਂ ਯਾਦ ਹੈ ਜੇ ਪੀੜ੍ਹੀ ਦਰ ਪੀੜ੍ਹੀ ਗਈ ਹੈ? ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਜੀ ਸਾਡਾ ਨਾਂ ਸਰਦਾਰ ਸੈਫੁੱਲਾ ਸੰਧੂ, ਵਲਦ ਸਰਦਾਰ ਅਸਦੁੱਲਾ ਸੰਧੂ, ਵਲਦ ਸਰਦਾਰ ਅਮਾਨੁੱਲਾ ਸੰਧੂ। ਸਿੱਖੀ ਉਹਨਾਂ ਦਾ ਨਾਂ ਸੀ ਸਰਦਾਰ ਖਜ਼ਾਨ ਸਿੰਘ ਸੰਧੂ। ਠੀਕ ਹੈ। ਵਲਦ ਸਰਦਾਰ ਹਰਚਰਨ ਸਿੰਘ ਸੰਧੂ, ਉਹਨਾਂ ਦਾ ਮੁਸਲਮਾਨ ਹੋ ਕੇ ਨਾਂ ਹੋ ਗਿਆ ਸੀ ਸਰਦਾਰ ਨਸਰੁੱਲਾ ਸੰਧੂ। ਵਲਦ ਗੁਰਬਖਸ਼ ਸਿੰਘ ਸੰਧੂ, ਵਲਦ ਜਦਨ ਸਿੰਘ ਸੰਧੂ ਤੇ ਵਲਦ ਸਰਦਾਰ ਜਵਾਲਾ ਸਿੰਘ ਸੰਧੂ। ਸਾਡੀਆਂ 8 ਪੁਸ਼ਤਾਂ ਦੇ ਨਾਂ ਯਾਦ ਨੇ। ਤੁਹਾਡੀ ਦੂਜੀ ਬਰਾਦਰੀ ਜਿਹੜੀ ਹੈ, ਤੁਸੀਂ ਮੈਨੂੰ ਪਤਾ ਲੱਗਾ ਪਿੰਡ 'ਚ ਇੱਕੋ ਹੀ ਘਰ ਜੇ ਇਹੋ ਹੀ? ਬਿਲਕੁਲ। ਬਾਕੀ ਬਰਾਦਰੀ ਤੁਹਾਡੀ ਕਿੱਥੇ ਬੈਠੀ? ਸਾਡੀ ਜੀ 1942 ਦੇ ਵਿੱਚ ਨਾ ਦਾਦਾ ਜੀ ਨੇ ਸਰਦਾਰ ਅਮਾਨੁੱਲਾ ਜਿੰਦੇ ਸਾਡੇ ਦਾਦੇ, ਉਹਨਾਂ ਨੇ ਇਸਲਾਮ ਕਬੂਲ ਕੀਤਾ ਸੀ। ਬਕਾਇਆ ਉਹਨਾਂ ਦੀ ਜਿੰਨੇ ਚਾਚੇ ਮਾਮੇ ਫੁੱਫੀਆਂ ਤਾਈਆਂ ਜਿੰਨੀ ਬਰਾਦਰੀ ਹੈ ਉਹ ਸਾਰੀ ਇੰਡੀਆ ਦੇ ਵਿੱਚ ਹੀ, ਉਹਨਾਂ ਨੇ ਨਹੀਂ ਇਸਲਾਮ ਕਬੂਲ ਕੀਤਾ। ਲੇਕਿਨ ਹੈ ਤੇ ਸਾਡਾ ਖੂਨ ਨੇ, ਉਹ ਆਉਂਦੇ ਜਾਂਦੇ ਨੇ, ਕੋਈ ਖੁਸ਼ੀ ਗਮੀ ਹੋ ਤੇ ਆਉਂਦੇ ਜਾਂਦੇ ਨੇ ਇੱਥੇ। ਲੇਟੈਸਟ ਕਰੋਨਾ ਤੋਂ ਪਹਿਲਾਂ ਸਾਡੇ ਚਾਚਾ ਜੀ ਸਰਦਾਰ ਗੁਲਬਦਨ ਸਿੰਘ ਸੰਧੂ, ਵਲਦ ਸਰਦਾਰ ਪ੍ਰਿਥੀਪਾਲ ਸਿੰਘ ਸੰਧੂ ਜਿੰਦੇ ਦਾਦਾ ਜੀ ਦੇ ਬ੍ਰਦਰ ਸਨ, ਉਹਨਾਂ ਦੇ ਆਏ ਸਨ ਇੱਥੇ ਭਰਾ ਸਾਡੇ ਚਾਚੇ ਲੱਗਦੇ ਨੇ। ਇੱਥੇ ਕੋਈ ਮਹੀਨਾ ਰਹਿ ਕੇ ਗਏ ਨੇ ਪਾਕਿਸਤਾਨ ਜਨਾਬ, ਹੋ ਕੇ ਗਏ ਨੇ। ਤੇ ਇਸ ਤੋਂ ਇਲਾਵਾ ਹੋਰ ਵੀ ਕੈਨੇਡਾ ਵਿੱਚ ਸ਼ਿਫਟ ਨੇ, ਆਸਟ੍ਰੇਲੀਆ ਵਿੱਚ, USA ਵਿੱਚ ਆਉਂਦੇ ਜਾਂਦੇ ਨੇ ਹਰ 3 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ। ਕੋਈ ਦਿਨ ਦਿਹਾੜ ਹੋਏ ਸਿੱਖਾਂ ਦਾ ਇੱਥੇ ਹੁੰਦੇ ਨੇ। ਅੱਛਾ ਪਹਿਲਾਂ ਸੰਧੂ ਸਾਹਿਬ ਤੁਹਾਡੀ ਉਮਰ ਤਾਂ ਛੋਟੀ ਆ, ਬਜ਼ੁਰਗ ਵੱਡੇ ਨੇ। ਬਜ਼ੁਰਗੋ ਇਹ ਦੱਸਿਓ ਬਾਰਡਰ ਜਿਹੜੇ ਆ ਜਦੋਂ ਬਣੇ ਆ ਉਸ ਤੋਂ ਪਹਿਲਾਂ ਆ ਤੇ ਮੈਨੂੰ ਲੱਗਦਾ 84 ਜਾਂ 90 'ਚ ਆ ਕੇ ਕੋਈ ਜ਼ਿਆਦਾ ਸਖਤੀਆਂ ਆਈਆਂ। ਪਹਿਲਾਂ ਤੇ ਇਸ ਤਰ੍ਹਾਂ ਦਾ ਮੇਰਾ ਖਿਆਲ ਹੈ ਕੋਈ ਕਿਤੇ ਨਾ ਕਿਤੇ ਕੋਈ ਮੇਲ ਜੋਲ ਹੋ ਹੀ ਜਾਂਦਾ ਹੁਣ। ਸਰ ਗੱਲ ਇਸ ਲਈ ਆ ਵੀ ਉਦੋਂ ਇਹ ਜਿਹੜੀ ਨਾ ਤਕਸੀਮ ਹੋਈ ਹੈ ਰਕਬੇ ਦੇ ਲਿਹਾਜ਼ ਨਾਲ, ਇਹ ਤਕਸੀਮ ਰਕਬੇ ਦੇ ਲਿਹਾਜ਼ ਨਾਲ ਹੋਈ। ਕਦੀ ਅੱਗੇ ਚਲੀ ਜਾਂਦੀ ਸਾਡੀ ਬਾਰਡਰ, ਉਸ ਬਾਰਡਰ ਦੇ ਕਿਲੋਮੀਟਰ ਸਾਰੀ, ਜਾਂ ਉਹਨਾਂ ਦੀ ਇੱਧਰ ਆ ਜਾਂਦੀ ਹੈ। ਰਕਬੇ ਦੇ ਲਿਹਾਜ਼ ਨਾਲ ਤਕਸੀਮ ਹੋਈ, ਉਹ ਜਗ੍ਹਾ ਪਲੇਨ ਸੀ, ਉਹ ਸਾਡਾ ਝਗੜਾ ਨਹੀਂ ਸੀ ਜਾਂਦਾ, ਰੋਜ਼ ਗੋਲੀ ਚੱਲਦੀ। ਉਹ ਕਹਿੰਦੇ ਸਾਡੀ ਹੈ ਸਾਡੀ ਹੈ। ਫਿਰ ਪਟਵਾਰੀ ਨੂੰ ਬੁਲਵਾ ਕੇ ਉਹ ਰੇਂਜਰ ਦੀ ਜ਼ੇਰੇ ਨਿਗਰਾਨੀ ਉਹ ਫਿਰ ਦੀ ਪਮਾਇਸ਼ ਹੋਈ। ਫਿਰ ਉਹ ਪਿਲਰ ਲੱਗੇ ਨੇ ਜਿਹੜੇ, ਉਧਰ ਲਿਖਿਆ ਇੰਡੀਆ, ਇੱਧਰ ਲਿਖਿਆ ਪਾਕਿਸਤਾਨ। ਉਹ ਸਾਰੇ ਬਾਰਡਰ ਦੇ ਬਜਵਾ ਤੋਂ ਲੈ ਕੇ ਮੇਰਾ ਬਦੀਨ ਤੱਕ 13-1400 ਮੀਲ ਦਾ ਬਾਰਡਰ, ਸਾਰੇ ਪਿਲਰ ਲੱਗੇ ਹੋ। ਅੱਛਾ ਇੱਥੇ ਕਿਸ ਤਰ੍ਹਾਂ ਜਦੋਂ ਹਾਲਾਤ, ਹੁਣ ਹਾਲਾਤ ਠੀਕ ਨੇ, ਹਾਲਾਤ ਖਰਾਬ ਹੁੰਦੇ ਨੇ, ਉਦੋਂ ਦੇ ਜਿਹੜੇ ਬਾਰਡਰ ਏਰੀਆ ਦੇ ਪਿੰਡ ਨੇ ਉਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੁੰਦਾ? ਕੋਈ ਡਰ ਖਤਰਾ ਕਿਸ ਤਰ੍ਹਾਂ ਹੁੰਦਾ? ਬੜੀ ਦਫਾ ਅਸੀਂ ਗਏ ਜੀ, ਜੰਗ 'ਚ ਡਰਦੇ ਗਏ। 2-3 ਜੰਗਾਂ ਦੇ ਵੈਸੇ ਹੋ ਗਈਆਂ। 71 'ਚ ਹੋਈ, ਫਿਰ ਆਪਣਾ 65 'ਚ ਪਹਿਲੇ ਹੋਈ, ਫਿਰ 71 'ਚ ਹੋਈ। ਉਹਦੇ ਬਾਅਦ ਉਹ ਕਰਗਲ ਵਾਲੀ ਜੰਗ 99 'ਚ ਹੋਈ। ਫਿਰ 2001 ਮੁਸ਼ਰਫ ਦੌਰ 'ਚ ਫਿਰ ਖਤਰਾ ਪੈਦਾ, ਫੌਜਾਂ ਤੋਂ ਆਮਨੇ ਸਾਹਮਣੇ ਬੈਠ ਗਏ। ਇੱਕ ਗੋਲੀ ਦਾ ਫਾਸਲਾ ਸੀ। ਜਦੋਂ ਮੁੜ ਕੇ ਦੂਰੋਂ ਬੀਕਾਨੇਰ ਉਹ ਸਾਰੀ ਫੌਜ ਕੱਢ ਕੇ ਇੰਡੀਆ ਦੇ ਲਾਤੀ। ਤੁਸੀਂ ਤੇ ਹੈ ਵੀ ਇੱਥੋਂ 1 ਕਿੱਲੇ ਤੇ ਦੂਰ ਜੇ, ਬਹੁਤੀ ਦੂਰ ਵੀ ਨਹੀਂ। ਉਦੋਂ ਕੀ ਹਾਲਾਤ ਹੁੰਦੇ ਨੇ ਜਦੋਂ ਕੰਮ ਜ਼ਿਆਦਾ ਭਖ ਜਾਂਦਾ? ਦੌੜਨਾ ਹੀ ਹੈ ਜੀ, ਇਹੋ ਜਿਹੀ ਗੱਲ ਹੈ। ਨਹੀਂ ਫਿਰ ਉਦੋਂ ਫਿਰ ਪਿੰਡ ਮਾਲ ਡੰਗਰ ਲੈ ਕੇ ਫਿਰ ਸ਼ਿਫਟ ਹੋ ਜਾਣਾ ਜੀ। ਕੁਛ ਲੋਕ ਜਿਹੜੇ ਦਲੇਰ ਕਿਸਮ ਦੇ ਰਹਿ ਜਾਂਦੇ ਵੀ ਯਾਰ ਰਹਿ ਜਾਏਗਾ, ਤੰਗ ਆ ਗਏ। ਹੁਣ ਕਿਹਦੇ ਕੋਲ ਜਾਇ ਜੀ ਇੰਨਾ ਮਾਲ ਡੰਗਰ ਲੈ ਕੇ ਇਹਨਾਂ ਜੀਆਂ ਨੂੰ ਕੌਣ ਖਾਣ ਦੇਗਾ? ਉਹ ਆਪਣਾ ਬੰਦੋਬਸਤ, ਕਈਆਂ ਨੇ ਕੁਛ ਲੋਕਾਂ ਨੇ ਪਿੱਛੇ ਮਕਾਨ ਆਪਣੇ ਬਣਾਏ ਨੇ ਰਿਹਾਇਸ਼ੀ, ਇੱਥੇ ਕੁਛ ਸ਼ਿਫਟ ਹੋ ਗਏ ਨੇ, ਕੋਈ ਇੱਥੇ ਰਹਿ ਰਹੇ ਨੇ। ਉਹ ਆਪਣਾ ਇਸ ਤਰ੍ਹਾਂ ਤੇ ਖਤਰਾ ਇੱਕ ਰਿਹਾ ਜਨਾਬ। ਪਾਰਟੀਸ਼ਨ ਤੋਂ ਲੈ ਕੇ ਪਤਾ ਨਹੀਂ ਬੜੀ ਦਫਾ ਗੋਲੀ ਚੱਲੀ ਰੇਂਜਰ ਦੀ ਔਰ ਉਹਨਾਂ ਦੀ ਜਨਾਬ ਸਾਡੇ
BSF ਜਿਹੜੀ ਇੰਡੀਆ ਦੀ ਹੈ, ਬੜੀ ਦਫਾ ਗੋਲੀ ਚੱਲੀ, ਖਤਰੇ 'ਚ ਰਹੇ ਜਿਸ ਤਰ੍ਹਾਂ ਅੱਜ ਕੱਲ ਉਹ ਕਿਹੜਾ ਸੀ ਨਾ, ਲੇਕਿਨ ਹੁਣ 2002 ਤੋਂ ਬਾਅਦ ਨਾ ਜੀ ਆ LOC ਵਾਲਾ ਨਹੀਂ ਹੁਣ ਰਿਹਾ, ਇੰਟਰਨੈਸ਼ਨਲ ਬਾਰਡਰ ਡਿਕਲੇਅਰ ਕਰਤਾ ਸੀ ਜਨਰਲ ਪਰਵੇਜ਼ ਮੁਸ਼ਰਫ ਨੇ, ਬਾਗੇ ਤੋਂ ਲੱਗ ਕੇ ਤੇ ਕਸੂਰ ਤੱਕ ਇੰਟਰਨੈਸ਼ਨਲ ਬਾਰਡਰ ਸੰਧੂ ਸਾਹਿਬ ਡਿਕਲੇਅਰ। ਹਵੇਲੀ ਜਿਹੜੀ ਆ, ਜਿਹੜੀ ਬੜੀ ਖੂਬਸੂਰਤ ਸ਼ਾਨਦਾਰ ਹਵੇਲੀ ਆਪਾਂ ਵਿਜ਼ਿਟ ਕੀਤਾ, ਵੱਖ-ਵੱਖ ਉਹਦੀਆਂ ਜਗ੍ਹਾ ਵੇਖੀਆਂ, ਕਮਰੇ ਵੇਖੇ, ਇਹਨੂੰ ਰੀਸਟੋਰ ਕਰਨ ਦਾ ਵੀ ਕੋਈ ਪਲਾਨ ਗਵਰਨਮੈਂਟ ਨੇ ਜਾਂ ਤੁਹਾਡੇ ਵੱਲੋਂ? ਅਸੀਂ ਜੀ 12 ਦਫਾ ਇਲੈਕਟ੍ਰੋਨਿਕ ਮੀਡੀਆ ਤੇ TV ਚੈਨਲਸ ਤੇ ਨਿਊਜ਼ਪੇਪਰਾਂ ਤੇ ਨਾ ਇੱਥੇ ਆਣ ਕੇ ਡਾਕੂਮੈਂਟਰੀਆਂ ਬਣਾਈਆਂ ਨੇ ਉਹਨਾਂ ਨੇ ਆਣ ਕੇ, ਤੇ ਉਹਨਾਂ ਨੂੰ ਵੇਖ ਕੇ DG ਕਾਮਰਾਨ ਲਸ਼ਾਰੀ ਸਾਹਿਬ, ਡਾਇਰੈਕਟਰ ਜਨਰਲ ਵਾਰਡ ਸਿਟੀ ਲਾਹੌਰ ਅਥਾਰਟੀ ਇੱਥੇ ਬਜ਼ਾਤੇ ਖੁਦ ਆਏ ਨੇ, ਆਪਣਾ ਕੀਮਤੀ ਟਾਈਮ ਕੱਢ ਕੇ ਉਹਨਾਂ ਨੇ ਹਵੇਲੀ ਤੇ ਵੀ ਇੱਕ ਡਾਕੂਮੈਂਟਰੀ ਬਣਾਈ ਹੈ ਤੇ ਇੰਟਰਸਟਿਡ ਨੇ ਉਹ, ਕਹਿੰਦੇ ਤੇ ਯਾਰ ਹਕੂਮਤ ਪਾਕਿਸਤਾਨ, ਹਕੂਮਤ ਪੰਜਾਬ ਕੋਈ ਸਾਨੂੰ ਬਜਟ ਐਲੋਕੇਟ ਕਰੇ ਤੇ ਇਸ ਵਿਰਸੇ ਤੇ ਲਾਈਏ। ਇਸ ਤੋਂ ਇਲਾਵਾ ਮਹਿਕਮਾ ਆਰਕੀਓਲੋਜੀ ਵਾਲੇ ਵੀ ਡਿਪਾਰਟਮੈਂਟ ਦੇ ਆਏ ਨੇ ਡਾਇਰੈਕਟਰ ਸਾਹਿਬਾਨ, ਕਿ ਇੱਕ ਆਰਕੀਓਲੋਜੀ ਦਾ ਇੱਕ ਬੜਾ ਮੰਬਾ ਆ ਕਹਿ ਸਕਦੇ ਜੇ, ਐਸਾ ਆਰਕੀਟੈਕਟ ਅੱਜ ਤੱਕ ਹੈ ਨਹੀਂ ਆ, ਸਾਸਾ ਇੱਕ ਹੈਰੀਟੇਜ। ਤੇ ਅਸੀਂ ਕਹਿੰਦੇ ਆ ਕਿ ਸਾਡੀ ਜੱਦੀ ਪੁਸ਼ਤੀ ਹੈ, ਸਿੱਖੋਂ ਅਸੀਂ ਮੁਸਲਮਾਨ ਹੋਏ ਆ, ਸਾਡੇ ਨਾਲ ਬਹਿ ਕੇ ਗਿਵਨ ਟੇਕ ਕਰਨ ਤੇ ਇਸ ਹਵੇਲੀ ਨੂੰ ਬਣਾਵਣ ਸਵਾਰਨ, ਵਿਰਸਾ ਹੈਰੀਟੇਜ ਕਾਇਮ ਦੈਮ ਰਹੇਗਾ, ਸਾਡਾ ਵੀ ਨਾਂ ਰਹੇਗਾ, ਸਾਡੇ ਇਲਾਕੇ ਦੇ ਰੋਜ਼ਗਾਰ ਵੀ ਬਣੇਗਾ, ਰੋਜ਼ਗਾਰ ਵੀ ਮੁਯੱਸਰ ਹੋਏਗਾ ਸਾਡੇ ਇਲਾਕੇ ਨੂੰ, ਤੇ ਸਾਡਾ ਇਲਾਕਾ ਪ੍ਰਮੋਟ ਹੋਏਗਾ, ਇਹਦੀਆਂ ਰੋਡਸ ਬਿਹਤਰ ਹੋ ਜਾਣਗੀਆਂ, ਇੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਵਲੋਗਰ, ਹਿਸਟੋਰੀਅਨ, ਟੂਰਿਸਟ ਆਉਣਗੇ, ਇਹਨੂੰ ਕੋਈ ਐਸਾ ਰਿਲੀਜੀਅਸ ਮਕਾਮ ਬਣਾ ਲੈਣ, ਐਸਾ ਕੋਈ ਟੂਰਿਸਟ ਪੁਆਇੰਟ ਬਣਾ ਲੈਣ, ਐਸਾ ਕੋਈ ਰੈਜ਼ੀਡੈਂਸ ਏਰੀਆ ਬਣਾ ਲੈਣ ਕਿ ਲੇਕਿਨ ਉਹ ਸਾਡੇ ਨਾਲ ਬਹਿ ਕੇ ਗਿਵਨ ਟੇਕ ਕਰਕੇ ਤੇ ਅਸੀਂ ਦੇਣ ਨੂੰ ਤਿਆਰ ਹਾਂ, ਵਾਰਡ ਸਿਟੀ ਨੂੰ ਦੇਣ ਨੂੰ ਤਿਆਰ ਹਾਂ, ਆਰਕੀਓਲੋਜੀ ਵਾਲਿਆਂ ਨੂੰ ਦੇਣ ਨੂੰ ਤਿਆਰ ਹਾਂ। ਬਹੁਤ ਸ਼ੁਕਰੀਆ ਤੁਹਾਡਾ ਜੀ। ਲੋ ਜੀ, ਅੱਜ ਦਾ ਵਲੌਗ ਉਮੀਦ ਕਰਦੇ ਹਾਂ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਜਿਹੜੀ ਬਿਲਕੁਲ ਕਲੋਜ਼ ਟੂ ਇੰਡੀਆ ਬਾਰਡਰ, ਨਸ਼ਹਿਰਾ ਢਾਲਾ ਪਿੰਡ ਤੋਂ 2 ਕਿੱਲੇ ਦੂਰ ਆ, ਉੱਥੇ ਅਸੀਂ ਆਏ ਹਾਂ। ਉਮੀਦ ਕਰਦੇ ਹਾਂ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਏਗਾ। ਮਿਲਾਂਗੇ ਫਿਰ ਰੱਬ ਰੱਖਾ।